औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। पाकिस्तान ਦੀ ਰਾਜਧਾਨੀ ਇਸਲਾਮਾਬਾਦ ਤੋਂ ਮੈਂ ਬਾਬੂ ਸੰਫੀਦੁਰ ਰਹਿਮਾਨ ਜਾਟ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼। ਅੱਜ ਦੇ ਇਸ ਵਲੌਗ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਬਜਟ ਦਾ, ਕਿਉਂਕਿ ਬਜਟ ਕਿਸੇ ਵੀ ਮੁਲਕ ਦੀ ਮਾਸ਼ੀ ਸਿਮਤ ਦਾ ਤਅਯਨ ਕਰਦਾ ਹੈ ਤੇ ਹਕੂਮਤ ਦੀ ਜਿਹੜਾ ਇੱਕ ਸਾਲਾ ਕਾਰਕਰਦਗੀ ਜਿਹੜੀ ਹੈ ਉਹ ਉਸ ਨੂੰ ਸ਼ੋਅ ਕਰਦਾ ਹੈ। ਤੇ ਇਸ ਹਵਾਲੇ ਦੇ ਨਾਲ ਸਾਡੇ ਨਾਲ ਹੋਣਗੇ ਮੌਜੂਦ ਸਜਾਦ ਕਾਜ਼ਮੀ ਸਾਹਿਬ ਤੇ ਅਸੀਂ ਜਿਹੜਾ ਉਹਨਾਂ ਦਾ ਇਹਦੇ ਉੱਤੇ ਤਜਜ਼ੀਆ ਲਵਾਂਗੇ। ਜੀ ਸਜਾਦ ਸਾਹਿਬ, ਪਾਕਿਸਤਾਨ ਦੇ ਵਿੱਚ ਜਿਹੜਾ ਕੋਈ ਆਉਣ ਵਾਲੇ ਕੋਈ 5-4 ਦਿਨਾਂ ਦੇ ਵਿੱਚ ਜਿਹੜਾ ਬਜਟ ਜਿਹੜਾ ਪੇਸ਼ ਕੀਤਾ ਜਾਏਗਾ, ਤੇ ਤੁਸੀਂ ਸਾਨੂੰ ਇਹ ਦੱਸੋ ਕਿ ਇਸ ਜਿਹੜਾ ਬਜਟ ਦੇ ਵਿੱਚ ਆਉਣ ਵਾਲੇ ਬਜਟ 'ਚ ਆਵਾਮ ਵਾਸਤੇ ਵੀ ਕੁਛ ਹੈ ਜਾਂ ਫਿਰ ਜਿਹੜਾ ਕੋਈ ਗੁਜ਼ਸ਼ਤਾ ਸਾਲਾਂ ਦੀ ਤਰ੍ਹਾਂ ਸਿਰਫ ਜਿਹੜਾ ਉਹਨਾਂ ਵਾਸਤੇ ਲੋਲੀਪੌਪ ਹੈ। ਤੇ ਦੂਸਰਾ, ਹਕੂਮਤ ਦੀ ਜਿਹੜੀ ਹੈ ਉਹ ਤਿਆਰੀ ਇਸ ਟਾਈਮ ਜਿਹੜੀ ਹੈ ਕਿਸ ਤਰ੍ਹਾਂ ਦੀ ਜਾ ਰਹੀ ਹੈ? ਵੇਖੋ ਸਰ, ਬਜਟ ਦੇ ਬਾਰੇ ਨਾਲ ਤੁਹਾਨੂੰ ਪਤਾ ਹੀ ਹੈ ਕਿ 9 ਜੂਨ ਨੂੰ ਪੇਸ਼ ਹੋਣ ਜਾ ਰਿਹਾ ਹੈ। ਇਸ ਵਾਸਤੇ ਤਕਰੀਬਨ 2 ਮੁਖਤਲਿਫ ਧੜੇ ਨੇ ਜਿਹੜੇ ਇਸ ਮੌਜੂਦਾ ਸੈਟਅਪ 'ਚੋਂ ਜਿਹੜੀ 11 ਰੁਕਨੀ ਜਮਾਤਾਂ ਨੇ PDM ਦੇ ਵਿੱਚ ਮੁਤਹਰਕ ਨੇ। ਇਸ ਤੋਂ ਪਹਿਲੇ ਅਸੀਂ ਵੇਖਿਆ ਕਿ 2 ਹਫ਼ਤੇ ਕਬਲ ਤੱਕ ਇੰਤਖਾਬੀ ਜਿਹੜਾ ਸੀ ਬਜਟ ਉਹ ਪੇਸ਼ ਹੋਣ ਦਾ ਨਜ਼ਰ ਆ ਰਿਹਾ ਸੀ, ਲੇਕਿਨ ਉਸ ਤੋਂ ਬਾਅਦ ਫਿਰ ਕੁਝ ਇਸ ਤਰ੍ਹਾਂ ਹੋਇਆ ਕਿ IMF ਦੀ ਕੁਝ ਸ਼ਰਾਇਤ ਸਨ, ਉਹਨੂੰ ਫਿਲਅਪ ਕਰਨ ਵਾਸਤੇ ਕੁਝ ਤਬਦੀਲ ਕੀਤੀਆਂ ਗਈਆਂ, ਟੈਕਸ ਮਜ਼ੀਦ ਐਡ ਕੀਤਾ ਗਿਆ। ਲੇਕਿਨ ਜਿਸ ਨਜ਼ਰ ਆਇਆ ਕਿ ਹੁਣ IMF ਨਾਲ ਮੁਆਹਦਾ ਨਹੀਂ ਹੋ ਸਕਦਾ, ਉਸ ਤੋਂ ਬਾਅਦ ਦੁਬਾਰਾ ਹੁਣ ਅਵਾਮੀ ਜਿਹੜਾ ਬਜਟ ਹੈ ਉਹ ਆਉਣ ਦੇ ਚਾਂਸਸ ਨਜ਼ਰ ਆਉਂਦੇ ਨੇ। ਇਸ ਤਨਾਜ਼ਰ ਵਿੱਚ ਮੁਖਤਲਿਫ ਚੀਜ਼ਾਂ ਜਿਹੜੀਆਂ ਹਨ, 2 ਜਿਹੜੇ ਧੜੇ ਨੇ, ਇੱਕ ਪੀਪਲ ਪਾਰਟੀ ਦਾ ਧੜਾ ਹੈ, ਉਹਨੂੰ ਸਪੋਰਟ ਕਰੇਗੀ JUI ਵੀ। ਉਹ ਇਹ ਕਹਿੰਦਾ ਹੈ ਕਿ ਹੁਣ ਅਸੀਂ IMF ਨਾਲ ਡੀਲ ਤੇ ਉਂਝ ਨਹੀਂ ਹੋ ਪਾ ਰਹੀ, ਇਸ ਵਾਸਤੇ ਕੁਝ ਕਿਸੇ ਹੱਦ ਤੱਕ ਲੋਕਾਂ ਨੂੰ ਰਿਲੀਫ ਦਿਓ, 2-3 ਮਹੀਨੇ ਵਾਸਤੇ ਦੇ ਦਿਓ, ਲੇਕਿਨ ਦੇ ਦਿਓ ਤਾਂ ਕਿ ਅਸੀਂ ਇੰਤਖਾਬਾਤ ਵਿੱਚ ਸੁਰਖਰੂ ਹੋ ਸਕੀਏ, ਕਿਸੇ ਹੱਦ ਤੱਕ ਅਵਾਮੀ ਜਿਹੜਾ ਹੈ ਉਹ ਉਹਨੂੰ ਅਵਾਮ ਨੂੰ ਕੱਢ ਸਕੀਏ ਆਪਣੇ ਵੋਟ ਵਾਸਤੇ। ਹੁਣ ਇਸ ਸਵਾਲ ਨਾਲ ਇਹ ਸਿਚੁਏਸ਼ਨ ਚੱਲ ਰਹੀ ਹੈ ਕਿ ਇਹ ਮੌਜੂਦਾ ਜਿਹੜਾ ਬਜਟ ਆ ਰਿਹਾ ਹੈ 14,700 ਅਰਬ ਦਾ ਬਜਟ ਹੈ, ਇਹਦਾ ਹਜਮ ਤਕਰੀਬਨ ਪਿਛਲੇ ਸਾਲ ਦੀ ਨਿਸਬਤ ਕਾਫੀ ਜ਼ਿਆਦਾ ਹੈ। ਹੁਣ ਇਸ ਤਨਾਜ਼ਰ ਵਿੱਚ ਮੁਖਤਲਿਫ ਤਜਾਵੀਜ਼ਾਂ ਮੰਗੀਆਂ ਗਈਆਂ ਸਨ ਮੁਖਤਲਿਫ ਸਿਆਸੀ ਜਮਾਤਾਂ ਕੋਲੋਂ, ਤੇ ਉਹਨਾਂ ਨੇ ਇਹ ਕਿਹਾ ਗਿਆ ਸੀ ਤੁਸੀਂ ਦੱਸੋ ਕਿ ਤੁਹਾਨੂੰ ਕਿੰਨਾ ਬਜਟ ਚਾਹੀਦਾ, ਕਿਸ ਜਗ੍ਹਾ ਤੋਂ ਤੁਸੀਂ ਲਾਣਾ ਹੈ। ਤੇ ਇਹ ਵਾਹਿਦ ਬਜਟ ਹੈ ਮੌਜੂਦਾ ਸਿਚੁਏਸ਼ਨ ਵਿੱਚ, ਜਿਹਦੇ ਵਿੱਚ ਮੇਨ ਵਕਤ ਵਿੱਚ ਵੀ ਅਮੈਂਡਮੈਂਟ ਵਾਸਤੇ ਇਖਤਿਆਰਾਤ ਦਿੱਤੇ ਗਏ ਨੇ। ਹੁਣ ਇਹ ਤੁਹਾਨੂੰ ਵੇਖ ਬੜੀ ਹੈਰਾਨਗੀ ਹੋਏਗੀ ਕਿ ਹੁੰਦਾ ਅਮੂਮਨ ਇੰਝ ਹੈ ਕਿ ਬਜਟ ਪੇਸ਼ ਹੋਣਾ ਤੋਂ 1 ਹਫ਼ਤਾ ਕਬਲ ਤੱਕ ਸਾਰੀ ਚੀਜ਼ਾਂ ਵਾਈਂਡ ਅਪ ਹੋ ਜਾਂਦੀਆਂ ਨੇ, ਤਜਾਵੀਜ਼ ਮੁਖਤਲਿਫ ਚੈਂਬਰ ਦੀ ਲੈ ਲਈ ਜਾਂਦੀਆਂ ਨੇ। ਉਸ ਤੋਂ ਬਾਅਦ ਵਜ਼ਾਰਤ ਖਜ਼ਾਨਾ FBR ਨੂੰ ਦੱਸਦੀ ਹੈ ਕਿ ਤੁਸੀਂ ਕਿਤਨਾ ਸਾਲਾਨਾ ਕਵਰ ਕਰਨਾ ਹੈ, ਕਿਤਨਾ ਤੁਸੀਂ ਪਹਿਲੇ ਹਦਫ ਪੂਰਾ ਕੀਤਾ, ਕਿਤਨੇ ਰਹਿ ਗਏ ਸਨ ਤੇ ਕਿਵੇਂ ਅਸੀਂ ਫਿਲਅਪ ਕਰਨਾ ਹੈ। ਉਸ ਤੋਂ ਬਾਅਦ ਪਲੈਨਿੰਗ ਕਮਿਸ਼ਨ ਨੂੰ ਦਿੱਤੀ ਜਾਂਦੀਆਂ ਚੀਜ਼ਾਂ ਦਿੱਤੀ ਜਾਂਦੀਆਂ ਨੇ। ਫਿਰ ਸਾਲਾਨਾ ਕੋਆਰਡੀਨੇਸ਼ਨ ਕਮੇਟੀ ਦਾ ਇਜਲਾਸ ਹੁੰਦਾ, ਜਿਹਦੇ ਵਿੱਚ ਤੈਅ ਹੁੰਦਾ ਹੈ ਕਿ ਅਸੀਂ ਇਤਨਾ ਖੋਇਆ ਤੇ ਪਿਛਲੇ ਸਾਲ ਇਹ ਖੋਇਆ ਤੇ ਅੱਗੇ ਅਸੀਂ ਇਹ ਕਰਾਂਗੇ ਤੇ ਉਹ ਕਵਰ ਹੋਏਗਾ। ਜਿਸ ਤਰ੍ਹਾਂ ਡਾਲਰ ਦਾ ਰੇਟ ਪਾਕਿਸਤਾਨ ਦੇ ਵਿੱਚ ਜਿਹੜਾ ਕਦੇ ਉੱਤੇ ਜਾ ਰਿਹਾ ਕਦੇ ਥੱਲੇ ਆ ਰਿਹਾ, ਤੇ ਜਿਹੜੀ ਹੁਣ ਆਪਣਾ ਜਿਹੜਾ ਮੌਜੂਦਾ ਬਜਟ ਹੈ ਇਹਦਾ ਹਕੂਮਤ ਨੇ ਕੋਈ ਤਅਯਨ ਕੀਤਾ ਕਿ ਕਿਤਨੇ ਰੇਟ ਡਾਲਰ ਦਾ ਰੱਖ ਕੇ ਜਿਹੜਾ ਹੈ ਕਿ ਬਜਟ ਦੀ ਤਿਆਰੀ ਆਪਣਾ ਕੀਤੀ ਜਾਏਗੀ? ਸਰ ਵੇਖੋ, ਇਸ ਤਨਾਜ਼ਰ ਵਿੱਚ ਨਾ ਵੇਖਿਆ ਗਿਆ ਕਿ 290 ਰੁਪਏ ਰੱਖੇ ਗਏ ਨੇ ਡਾਲਰ ਦਾ ਹਿਸਾਬ, ਕਿ ਜਿਹੜੀ ਹੁਣ ਜਿਹੜੀ ਤਿਆਰੀ ਪਲੈਨਿੰਗ ਕਮਿਸ਼ਨ ਦਾ ਕਿਉਂ ਦਾਦੋ ਸ਼ੁਮਾਰ ਦਾ ਗੌਰਵ ਦੰਦਾ ਹੀ ਹੈ, ਕਿਉਂਕਿ ਪੈਸੇ ਤੁਹਾਡੇ ਕੋਲ ਉਂਝ ਕੋਈ ਨਹੀਂ, ਤੁਸੀਂ ਸਿਰਫ ਔਰ ਸਿਰਫ ਆਪਣੀ ਪਲੈਨਿੰਗ ਕਰ ਰਹੇ ਹੋ, ਅਗਰ ਪੈਸੇ ਆਏ ਤਾਂ ਅਸੀਂ ਇੰਝ ਕਰ ਲਾਂਗੇ। ਇਹ ਉਹ ਸਿਚੁਏਸ਼ਨ ਚੱਲ ਰਹੀ ਹੈ। ਮੌਜੂਦਾ ਸਿਚੁਏਸ਼ਨ ਵਿੱਚ ਤੁਸੀਂ ਇਹ ਰੱਖਿਆ ਹੈ ਕਿ ਜਿਸ ਲਈ ਡਾਲਰ ਦਾ ਰੇਟ ਚੱਲ ਰਿਹਾ 290 ਤੋਂ ਜ਼ਿਆਦਾ ਦਾ, ਤੇ ਓਪਨ ਮਾਰਕੀਟ ਵਿੱਚ 310 ਤੱਕ ਚਲਾ ਗਿਆ ਡਾਲਰ ਤਕਰੀਬਨ। ਹੁਣ ਜਿਹੜੀ ਇਸ ਫਲਕਚੁਏਸ਼ਨ ਹੈ ਤਕਰੀਬਨ 20 ਰੁਪਏ ਤੱਕ ਬੜੀ ਵੱਧ ਚੁੱਕੀ ਹੈ, ਜਿਹਨੂੰ IMF ਵੀ ਲੈ ਕੇ ਕਾਫੀ ਪਰੇਸ਼ਾਨ ਸੀ, ਕਹਿੰਦਾ ਸੀ ਕਿ ਤੁਸੀਂ ਕੰਟਰੋਲ ਨਹੀਂ ਕਰ ਪਾ ਰਹੇ, ਤੁਸੀਂ ਜਿਹੜੀ ਬੈਂਕ 'ਚ ਡਾਲਰ ਰੇਟ ਰੱਖਿਆ ਹੈ ਨਾ, ਇਹ ਮੰਨਣ ਵਾਲਾ ਨਹੀਂ, ਕਿਉਂਕਿ ਓਪਨ ਮਾਰਕੀਟ 'ਚ ਕਾਫੀ ਜ਼ਿਆਦਾ ਫਰਕ ਹੈ। ਆਵਾਮ ਵਾਸਤੇ ਇੱਕ ਅੱਛੀ ਚੀਜ਼ ਇਹ ਸਾਹਮਣੇ ਆਈ ਹੈ ਕਿ ਮੌਜੂਦਾ ਹਕੂਮਤ ਨੇ ਜਿਹੜਾ ਈਰਾਨ ਤੇ ਰਸ਼ੀਆ ਦੇ ਨਾਲ ਜਿਹੜਾ ਬਾਰਡਰ ਟ੍ਰੇਡ ਜਿਹੜਾ ਮਨਸੂਬੇ ਦਾ ਆਗਾਜ਼ ਕੀਤਾ ਹੈ ਕਿ ਬਾਰਡਰ ਟੂ ਬਾਰਡਰ ਜਿਹੜੀਆਂ ਆਪਣਾ ਚੀਜ਼ਾਂ ਜਿਹੜੀਆਂ ਦਰਾਮਦ ਤੇ ਬਰਾਮਦ ਹੋਣਗੀਆਂ, ਉਸ ਦਾ ਕੀ ਤੁਸੀਂ ਦੇਖ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਮਈਸ਼ਤ ਦੇ ਉੱਤੇ ਤੇ ਸਾਡੇ ਉਹਦਾ ਕੀ ਅਸਰ ਹੋਏਗਾ ਤੇ ਸਾਡੇ ਆਵਾਮ ਨੂੰ ਉਸਦਾ ਕੀ ਫਾਇਦਾ ਪਹੁੰਚੇਗਾ? ਸਰ ਇਹ ਇਸ ਮੌਜੂਦਾ ਹਕੂਮਤ ਦਾ ਬੜਾ ਅੱਛਾ ਇਨੀਸ਼ੀਏਟਿਵ ਹੈ, ਮੈਂ ਸਪੋਰਟ ਕਰਾਂਗਾ। ਕਿਵੇਂ ਕਰਾਂਗੇ? ਵੇਖੋ, ਤੁਹਾਡੇ ਕੋਲ ਡਾਲਰ ਨਹੀਂ ਹੈ, ਤੁਸੀਂ ਬਾਹਰ ਤੋਂ ਕੁਛ ਇੰਪੋਰਟ ਕਰਨੀ, ਤੁਸੀਂ ਡਾਲਰ ਦੇਣਾ ਹੀ ਪੈਣਾ ਤੁਹਾਨੂੰ, ਕਿਉਂਕਿ ਇੰਟਰਨੈਸ਼ਨਲ ਕਰੰਸੀ ਹੋਈ ਹੈ। ਲੇਕਿਨ ਸਾਡੇ ਕੋਲ ਡਾਲਰ ਨਹੀਂ ਹੈ, ਅਸੀਂ ਡਾਲਰ ਰੋਕ ਰਹੇ ਹਾਂ। ਫਿਲਹਾਲ ਅਸੀਂ ਕੀ ਕਰ ਰਹੇ ਹਾਂ, ਹੁਣ ਇਹ ਜਿਹੜਾ ਨਵਾਂ ਐਗਰੀਮੈਂਟ ਹੋ ਰਿਹਾ ਹੈ ਇਹ B2B ਬਿਜ਼ਨਸ ਟੂ ਬਿਜ਼ਨਸ ਹੋ ਰਿਹਾ ਤੇ ਗਵਰਨਮੈਂਟ ਟੂ ਗਵਰਨਮੈਂਟ ਯਾਨੀ ਕਿ G2G ਹੋ ਰਿਹਾ ਹੈ। ਇਹਦੇ ਵਿੱਚ ਹੋਏਗਾ ਇਹ ਕਿ ਪਾਕਿਸਤਾਨ, ਅਫਗਾਨਿਸਤਾਨ ਤੇ ਈਰਾਨ ਤੇ ਉਸ ਨਾਲ ਰਸ਼ੀਆ, ਇਹ 4 ਮੁਲਕ ਵਿੱਚ ਇੰਟਰਫੇਅਰ ਕਰ ਰਹੇ ਨੇ, ਲੇਕਿਨ ਇੱਕ ਮੁਲਕ ਇਨਡਾਇਰੈਕਟ ਹੈ, ਬਾਕੀ 3 ਮੁਲਕਾਂ ਦਾ ਇਹ ਮੁਆਹਦਾ ਡਾਇਰੈਕਟਲੀ ਹੋ ਰਿਹਾ। ਪਾਕਿਸਤਾਨ, ਅਫਗਾਨਿਸਤਾਨ ਤੇ ਰਸ਼ੀਆ ਦਾ ਹੋ ਰਿਹਾ, ਈਰਾਨ ਇਨਡਾਇਰੈਕਟਲੀ ਦੇ ਵਿੱਚ ਹੈ। ਪਾਕਿਸਤਾਨ ਕੀ ਕਰਨ ਜਾ ਰਿਹਾ ਕਿ ਤੁਸੀਂ ਕੋਈ ਸ਼ਾਇਦ ਤੁਹਾਡੇ ਕੋਲ ਜਿਹੜੀ ਵਾਫਰ ਮਿਕਦਾਰ ਚਾਹੇ ਤੁਸੀਂ ਉਹ ਦਿਓਗੇ, ਤੇ ਉਹਨਾਂ ਕੋਲ ਜਿਹੜੀ ਸ਼ਾਇਦ ਤੁਹਾਨੂੰ ਚਾਹੀਦੀ ਹੋਏਗੀ ਤੁਸੀਂ ਉਹ ਲਵੋਗੇ। ਫਾਰ ਐਗਜ਼ਾਮਪਲ ਤੁਸੀਂ ਪਾਕਿਸਤਾਨ ਦੇ ਕੋਲ ਜਿਹੜੀ ਚੀਜ਼ਾਂ ਐਗਜ਼ੈਕਟਲੀ ਜ਼ਿਆਦਾ ਨੇ, ਗੰਦਮ ਹੋ ਗਈ, ਚਾਵਲ ਹੋ ਗਈ, ਮੁਖਤਲਿਫ ਚੀਜ਼ਾਂ ਹੋਰ ਜਿਹੜੀਆਂ ਪਾਕਿਸਤਾਨ ਪ੍ਰੋਡਿਊਸ ਕਰਦਾ, ਸਬਜ਼ੀਆਂ ਹੋ ਗਈਆਂ। ਮਤਲਬ ਈਰਾਨ ਦੇ ਵਿੱਚ ਦੇਖੋ ਹੁਣ ਖੇਤੀਬਾੜੀ ਬਹੁਤ ਘੱਟ ਹੁੰਦੀ ਹੈ, ਸੋਰੀ ਅਫਗਾਨਿਸਤਾਨ ਦੇ ਵਿੱਚ,
ਤੇ ਪਾਕਿਸਤਾਨ ਮਤਲਬ ਕਿ ਆਪਣੀ ਗੰਦਮ ਜਾਂ ਉਹ ਆਲਰੇਡੀ ਸਾਡੀ ਉੱਥੇ ਜਾ ਰਹੀ ਹੁੰਦੀ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਜਿਸ ਟਾਈਮ ਅਸੀਂ ਸਬਜ਼ੀਆਂ ਉੱਥੇ ਭੇਜਾਂਗੇ ਉੱਥੋਂ ਸਾਨੂੰ ਖੁਸ਼ਕ ਮੇਵਾਜਾਤ ਤੇ ਦੂਸਰੇ ਜਿਹੜੇ ਆ ਕੋਈ ਮਾਦਨੀਆਤ ਦੀ ਜਿਹੜੀ ਚੀਜ਼ਾਂ ਨੇ ਉਹ ਅਸੀਂ ਦਰਾਮਦ ਕਰ ਸਕਦੇ ਐਗਜ਼ੈਕਟਲੀ ਇਹੀ ਚੀਜ਼ ਸਿਸਟਮ ਹੋਣ ਜਾ ਰਿਹਾ ਕਿ ਪਾਕਿਸਤਾਨ ਕੋਲ ਜਿਹੜੀ ਵਾਫਰ ਮਿਕਦਾਰ 'ਚ ਚੀਜ਼ਾਂ ਹੋਣਗੀਆਂ, ਡਰਾਈ ਫਰੂਟਸ ਹੋਣਗੇ, ਸਬਜ਼ੀਆਂ ਹੋਣਗੀਆਂ, ਫਲ ਹੋਣਗੀਆਂ, ਪਾਕਿਸਤਾਨ ਅਫਗਾਨਿਸਤਾਨ ਨੂੰ ਦੇਗਾ ਤਾਂ ਅਫਗਾਨਿਸਤਾਨ ਕੋਲ ਅਸੀਂ ਜੀ ਸ਼ਾਇਦ ਲੈ ਸਕਦੇ ਹਾਂ, ਮਾਦਨੀਆਤ ਨੇ, ਮੁਖਤਲਿਫ ਚੀਜ਼ਾਂ ਨੇ। ਉਹ ਉਸ ਤੋਂ ਨਾਲ ਰਸ਼ੀਆ ਨਾਲ ਵੀ ਅਸੀਂ ਇਹੀ ਕਰ ਰਹੇ ਹਾਂ ਕਿ ਰਸ਼ੀਆ ਕੋਲ ਅਸੀਂ ਗੈਸ ਦੇ ਚੱਕਰਾਂ 'ਚ ਤੇ ਆਇਲ ਦੇ ਚੱਕਰਾਂ 'ਚ ਸਾਡੇ ਕੋਲ ਪੈਸੇ ਕੋਈ ਨਹੀਂ ਅਸੀਂ ਡਾਲਰ ਦੇ ਸਕੀਏ। ਇਸ ਵਾਸਤੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਆਪਣੀ ਜ਼ਰੂਰੀਅਤ ਦੇ ਮੁਤਾਬਿਕ ਅਸੀਂ ਕੁਝ ਚੀਜ਼ਾਂ ਉਹਨਾਂ ਨੂੰ ਦੇ ਦਈਏ ਜਿਹੜੀ ਐਕਸਟਰਾ ਨੇ ਸਾਡੇ ਕੋਲ, ਤਾਂ ਉਹਨਾਂ ਕੋਲ ਲੈ ਲਈਏ। ਇਰਾਨ ਨਾਲ ਅਸੀਂ ਬਿਜਲੀ ਦੀ ਟਰਾਂਸਮਿਸ਼ਨ ਦੀ ਲਾਈਨ ਜਿਹੜੀ ਵਿਛੀ ਨੇ ਉਹ ਵੀ ਵਿਛੀਆਂ ਰਹਿਣਗੀਆਂ। ਮੇਰੇ ਖਿਆਲ ਜਦੋਂ ਕੰਮ ਹੋਣਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਾਕਿਸਤਾਨ ਕੋਲ ਡਾਲਰ ਨਹੀਂ ਆ ਰਹੇ, ਤਾਂ ਪਾਕਿਸਤਾਨ ਕੋਸ਼ਿਸ਼ ਹੀ ਕਰੇਗਾ ਕਿ ਜਿਹੜੀ ਮਾਰਕੀਟ ਲੱਗੇਗੀ ਬਾਰਡਰ ਦੇ ਨਾਲ ਉਹਦੇ ਵਿੱਚ ਇਹ ਚੀਜ਼ਾਂ ਹੱਬ ਬਣਾਇਆ ਜਾਏ ਕਿ ਪਾਕਿਸਤਾਨ ਆਪਣੀ ਚੀਜ਼ਾਂ ਦੇ ਤਾਂ ਸਾਨੂੰ ਚੀਜ਼ਾਂ ਦੇਣ। ਇਹ ਇੱਕ B2B ਤੇ G2G ਸਕੀਮ ਹੈ। ਤਰੀਕਾ ਇਨਸਾਫ ਨੂੰ ਕੁਚਲ ਕੇ ਇੱਕ ਨਈ ਪਾਰਟੀ ਬਣਾਉਣ ਦੇ ਉੱਤੇ ਫੋਕਸ ਹੋ ਰਿਹਾ ਹੈ ਤੇ ਜਹਾਂਗੀਰ ਤਰੀਨ ਜਿਹੜੇ ਨੇ ਇਸ ਹਵਾਲੇ ਨਾਲ ਕਾਫੀ ਸਰਗਰਮ ਨੇ। ਤੇ ਉਹ ਤੁਸੀਂ ਕੀ ਸਮਝਦੇ ਕੋਈ ਜਿਹੜਾ ਉਹ ਕਹਿ ਰਹੇ ਸੀ ਕਿ ਇੱਕ ਨਏ ਨਾਮ ਦੇ ਉੱਤੇ ਕੋਈ ਇਤਫਾਕ ਰਾਏ ਹੋਣ ਜਾ ਰਿਹਾ ਸੀ, ਕੋਈ ਨਾਮ ਸਾਹਮਣੇ ਆਇਆ? ਦੇਖੋ ਸਰ, ਕੁਝ ਦਿਨ ਪਹਿਲੇ ਤੁਹਾਨੂੰ ਯਾਦ ਹੋਏਗਾ ਕਿ ਇੱਕ MPA ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਪਾਕਿਸਤਾਨ ਤਹਿਰੀਕ ਇਨਸਾਫ ਤੋਂ ਅਲੱਗ ਐਲਾਨ ਕੀਤਾ ਸੀ ਤੇ ਇਹ ਕਿਹਾ ਸੀ ਕਿ ਮੈਂ ਹੁਣ ਜਾ ਕੇ ਆਪਣੀ ਅਲੱਗ ਜਿਹੜੀ ਹੈ ਪਾਰਟੀ ਰਜਿਸਟਰ ਕਰਾਵਾਂਗਾ। ਕੁਝ ਦਿਨ ਪਹਿਲੇ, 1-2 ਦਿਨ ਪਹਿਲੇ ਉਹ ਇੱਥੇ ਇਲੈਕਸ਼ਨ ਕਮਿਸ਼ਨ ਆਏ ਨੇ। ਇਲੈਕਸ਼ਨ ਕਮਿਸ਼ਨ 'ਚੋਂ ਆ ਕੇ ਉਹਨਾਂ ਇੱਕ ਸਿਰਫ ਐਪਲੀਕੇਸ਼ਨ ਲਿਖੀ ਹੋਈ ਸੀ ਕਿ ਮੈਂ ਪਾਕਿਸਤਾਨ ਤਹਿਰੀਕ ਇਨਸਾਫ ਹਕੀਕੀ ਦੇ ਨਾਂ ਤੋਂ ਇੱਕ ਅਲੱਗ ਪੋਲੀਟੀਕਲ ਪਾਰਟੀ ਰਜਿਸਟਰ ਕਰਾਉਣਾ ਚਾਹੁੰਦਾ ਤੇ ਮੇਰੀ ਇਹ ਦਰਖਾਸਤ ਹੈ। ਲੇਕਿਨ ਉਸ ਦਰਖਾਸਤ ਨੂੰ ਮੈਂ ਚੈੱਕ ਕੀਤਾ, ਕ੍ਰਾਸ ਚੈੱਕ ਕੀਤਾ ਇਲੈਕਸ਼ਨ ਕਮਿਸ਼ਨ ਤੋਂ, ਤਾਂ ਉਹਨਾਂ ਰਿਜੈਕਟ ਕੀਤਾ ਹੈ ਕਿਉਂਕਿ ਜਿਹੜੀ ਚੀਜ਼ਾਂ ਉਹਦੇ ਵਾਸਤੇ ਚਾਹੀਦੀਆਂ ਸਨ ਉਹ ਪੂਰੀਆਂ ਨਹੀਂ ਸਨ। ਮੇਰੇ ਖਿਆਲ 'ਚ ਸਿਰਫ ਔਰ ਸਿਰਫ ਪ੍ਰੈਸ਼ਰ ਗਰੁੱਪ ਵਾਸਤੇ ਜਾਂ ਸਿਰਫ ਔਰ ਸਿਰਫ ਇੱਕ, ਕਿਉਂਕਿ ਕੋਈ ਵੀ ਚੀਜ਼ ਜਿਸ ਟਾਈਮ ਤੁਸੀਂ ਰਜਿਸਟਰਡ ਕਰਾਉਂਦੇ ਹੋ ਉਸ ਦੇ ਬਾਅਦ ਤੁਹਾਨੂੰ ਇੱਕ ਜਿਹੜੇ ਉਹਨਾਂ ਦੇ ਇੱਕ ਮਤਲੂਬਾ ਮੈਂਬਰਸ ਦੀ ਜਿਹੜੀ ਤਾਦਾਦ ਹੁੰਦੀ ਹੈ ਉਹ ਸ਼ੋਅ ਕਰਵਾਉਣੀ ਪੈਂਦੀ ਹੈ। ਉਸ ਕੋਲ ਤਾਂ ਅਜੇ ਕੋਈ ਚੀਜ਼ ਹੀ ਨਹੀਂ ਹੈ। ਐਗਜ਼ੈਕਟਲੀ ਤੁਸੀਂ ਹਾਇਰਾਰਕੀ ਸ਼ੋਅ ਕਰਾਉਂਦੇ ਹੋ, ਆਪਣੇ ਸਾਸੇ ਸ਼ੋਅ ਕਰਾਉਂਦੇ ਹੋ, ਤੁਸੀਂ ਆਪਣਾ ਕਿਸ ਤਰ੍ਹਾਂ ਲੈ ਕੇ ਚੱਲਣਾ, ਜਨਰਲ ਸੈਕਟਰੀ ਕੌਣ ਹੋਏਗਾ, ਸੈਕਟਰੀ ਕੌਣ ਹੋਏਗਾ, ਕਿਸ ਤਰ੍ਹਾਂ ਲੈ ਕੇ ਚੱਲੋਗੇ, ਤੁਹਾਡਾ ਸਾਸੇ ਕਿਤਨੇ ਨੇ, ਕਿਸ ਕਿਸ ਇਲਾਕੇ ਤੁਹਾਡਾ ਆਫਿਸ ਹੈ, ਆਫਿਸ ਦਾ ਐਡਰੈਸ ਕੀ ਹੈ, ਕਿਤਨੇ ਲੋਕ ਤੁਹਾਡੇ ਮੈਂਬਰ ਨੇ, 2000 ਮਿਨੀਮਮ ਮਤਲਬ ਉਹਨਾਂ ਨੂੰ ਸਾਰਾ ਇਹ ਗਰਾਊਂਡ ਵਰਕ ਕਰਨਾ ਪਏਗਾ। ਉਸ ਤੋਂ ਬਾਅਦ ਇਹ ਸਿਰਫ ਔਰ ਸਿਰਫ ਮੇਰੇ ਖਿਆਲ 'ਚ ਐਪਲੀਕੇਸ਼ਨ ਤੱਕ ਮਹਿਦੂਦ ਰਿਹਾ, ਇਹਦੇ ਵਿੱਚ ਕੁਝ ਹਾਸਲ ਬਹਿਸ ਨਹੀਂ ਹੈ। ਲੇਕਿਨ ਜਹਾਂਗੀਰ ਤਰੀਨ ਦੀ ਜਿਹੜੀ ਪਾਰਟੀ ਜਿਹੜੀ ਹੈ ਉਹ ਮੇਰੇ ਖਿਆਲ 'ਚ ਵਾਕਈ ਇਹਦੇ ਵਾਸਤੇ ਸੀਰੀਅਸ ਨੇ। ਇਸ ਤੋਂ ਪਹਿਲੇ ਅਸੀਂ ਕਿ ਜਹਾਂਗੀਰ ਤਰੀਨ ਇਸਲਾਮਾਬਾਦ ਪਹੁੰਚੇ ਸਨ, ਮੁਖਤਲਿਫ ਉਹਨਾਂ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਨੇ, ਫਿਰ ਲਾਹੌਰ ਗਏ ਨੇ, ਲਾਹੌਰ ਤੋਂ ਹੁਣ ਜ਼ਰਦਾਰੀ ਸਾਹਿਬ ਲਾਹੌਰ ਪਹੁੰਚੇ ਹੋਏ ਨੇ, ਤਾਂ ਹੁਣ ਉਹਨਾਂ ਦੀ ਕੋਸ਼ਿਸ਼ ਹੈ ਜਹਾਂਗੀਰ ਤਰੀਨ ਦੀ ਕਿ ਉਹ ਲੰਦਨ ਹਿਜਰਤ ਕਰ ਜਾਣ, ਉੱਥੇ ਜਾ ਕੇ ਕੋਈ ਬੜੀ ਮੁਲਾਕਾਤ ਮੁਤਵੱਕੇ ਜਿਹਦੇ ਵਿੱਚ ਨੂੰਹ ਲੀਗ ਦੀ ਬੜੇ ਜਗ੍ਹਾ ਤੇ ਸਟੇਕ ਹੋਲਡਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿ ਨਈ ਪਾਰਟੀ ਰਜਿਸਟਰ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਏਗੀ। ਜੀ ਬਿਲਕੁਲ, ਤੁਸੀਂ ਜਿਹੜਾ ਸਜਾਦ ਕਾਜ਼ਮੀ ਸਾਹਿਬ ਦਾ ਤਜਜ਼ੀਆ ਜਾਣਿਆ। ਬਜਟ ਜਿਹੜਾ ਇੱਕ ਮੁਲਕ ਦੇ ਜਿਹੜਾ ਸਿਮਤ ਨੂੰ ਤੈਅ ਕਰਦਾ ਹੈ ਕਿ ਹਕੂਮਤ ਜਿਹੜੀ ਆਉਣ ਵਾਲੇ ਸਾਲ ਦੇ ਵਿੱਚ ਉਹ ਕੀ ਜਿਹੜੀ ਆਪਣੇ ਮੁਲਕ ਦੀ ਤਰੱਕੀ ਵਾਸਤੇ, ਆਵਾਮ ਦੀ ਫਲਾਹ ਵਾਸਤੇ ਇਕਦਾਮਾਤ ਕਰੇਗੀ। ਇਸ ਦੇ ਨਾਲ ਹੀ ਬਾਊ ਸਨਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਚੈਨਲ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।